ਵਕਤ ਦਾ ਕੋਈ ਬਾਦਸ਼ਾਹ ਸੀਗਾ ਤੇ ਬਹੁਤ ਰੁਪਈਆ, ਬਹੁਤ ਸੋਨਾ, ਬਹੁਤ ਖਜ਼ਾਨਾ ਸੀ ਉਹਦੇ ਕੋਲ। ਤੇ ਉਹਨਾਂ ਨੇ ਖਜ਼ਾਨਾ ਕਿੱਥੇ ਰੱਖਿਆ ਸੀਗਾ? ਸ਼ਹਿਰ ਤੋਂ ਬਾਹਰ, ਪਿੰਡ ਤੋਂ ਬਾਹਰ ਉਹਨਾਂ ਨੇ ਇੱਕ ਤਹਿਖਾਨਾ ਬਣਾਇਆ ਸੀ ਜੰਗਲ ਦੇ ਵਿੱਚ। ਉੱਥੇ ਆਪਣਾ ਸਾਰਾ ਖਜ਼ਾਨਾ ਉਹਨਾਂ ਨੇ ਜਮ੍ਹਾਂ ਕੀਤਾ ਸੀਗਾ। ਉਹਦਾ ਸਿਰਫ ਪਤਾ ਸੀ ਵਜ਼ੀਰ ਨੂੰ ਤੇ ਬਾਦਸ਼ਾਹ ਨੂੰ। ਜਦੋਂ ਉਹਨਾਂ ਦਾ ਦਿਲ ਕਰਨਾ ਵੇਖਣ ਲਈ, ਉਹਨਾਂ ਨੇ ਆਪਣਾ ਦਿਲ ਬਹਿਲਾਉਣ ਲਈ ਸ਼ਹਿਰੋਂ ਬਾਹਰ ਜਾਣਾ, ਜਾ ਕੇ ਉਹਦਾ ਕੁੰਡਾ ਖੋਲਣਾ, ਅੰਦਰ ਖਜ਼ਾਨਾ ਚੈੱਕ ਕਰਨਾ, ਉਹਨੂੰ ਜੱਫੀਆਂ ਜੁੱਫੀਆਂ ਪਾਉਣੀਆਂ। ਖਜ਼ਾਨੇ ਦੀ ਗਰਮੀ ਬਹੁਤ ਹੁੰਦੀ ਆ। ਉਹਨਾਂ ਨੇ ਜੱਫੀਆਂ ਜੁੱਫੀਆਂ ਪਾਉਣੀਆਂ ਤੇ ਆਪਦਾ ਵਾਪਸ ਆ ਜਾਣਾ। ਇੱਕ ਦਿਨ ਇਦਾਂ ਹੀ ਕੀ ਹੋਇਆ ਕਿ ਵਜ਼ੀਰ ਗਿਆ ਸੈਰ ਕਰਨ ਲਈ। ਵਜ਼ੀਰ ਸੈਰ ਕਰਨ ਲਈ ਗਿਆ, ਜਾ ਕੇ ਉਹਨੇ ਕੁੰਡਾ ਖੋਲਿਆ, ਨਿਗਾਹ ਨੂਗਾ ਮਾਰੀ, ਵੇਖਿਆ ਖਜ਼ਾਨੇ ਨੂੰ, ਵੇਖਿਆ, ਚਾਕਿਆ, ਵੇਖ ਚਾ ਕੇ ਉਹ ਬਾਹਰ ਨਿਕਲਿਆ, ਕੁੰਡਾ ਲਾਇਆ, ਚਲਾ ਗਿਆ। ਕੁਛ ਦੇਰ ਬਾਅਦ ਮਗਰ ਬਾਦਸ਼ਾਹ ਗਿਆ। ਜਦੋਂ ਬਾਦਸ਼ਾਹ ਗਿਆ, ਉਹਨੇ ਜਾ ਕੇ ਉਹ ਕੁੰਡਾ ਖੋਲਿਆ। ਭਾਈ ਕੁੰਡਾ ਖੋਲ ਕੇ ਉਹ ਖਜ਼ਾਨੇ ਦੇ ਕੋਲ ਪਹੁੰਚਿਆ। ਉਹਨੇ ਖਜ਼ਾਨੇ ਨੂੰ ਵੇਖਿਆ। ਵੇਖ ਕੇ ਤੇ ਉਹ ਆਪਣਾ ਉੱਥੇ ਬਹਿ ਗਿਆ 10 ਮਿੰਟ। ਵਜ਼ੀਰ ਆਇਆ ਵਾਪਸ। ਜਦੋਂ ਵਜ਼ੀਰ ਵਾਪਸ ਆਇਆ ਨਾ, ਉਹਨੇ ਵੇਖਿਆ, ਉਹਨੇ ਕਿਹਾ ਯਾਰ ਖਜ਼ਾਨੇ ਦਾ ਦਰਵਾਜ਼ਾ ਖੁੱਲਾ ਹੀ ਰਹਿ ਗਿਆ। ਉਹਨੇ ਕਿਹਾ ਹੋ ਸਕਦਾ ਮੈਨੂੰ ਚੇਤਾ ਭੁੱਲ ਗਿਆ ਹੋਵੇ। ਉਹਨੇ ਬਾਹਰੋਂ ਕੁੰਡੀ ਲਾਈ ਤੇ ਆ ਗਿਆ। ਹੁਣ ਪਤਾ ਸੀ ਸਿਰਫ ਵਜ਼ੀਰ ਨੂੰ ਤੇ ਬਾਦਸ਼ਾਹ ਨੂੰ, ਤੀਸਰੇ ਬੰਦੇ ਨੂੰ ਪਤਾ ਹੀ ਨਹੀਂ ਸੀ ਉਸ ਜਗ੍ਹਾ ਦਾ। ਵਜ਼ੀਰ ਨੇ ਕੁੰਡੀ ਲਾਈ ਤੇ ਵਾਪਸ ਆ ਗਿਆ। ਅੱਛਾ ਜੀ, ਬਾਦਸ਼ਾਹ ਨੇ ਵੇਖਿਆ ਬਾਹਰੋਂ ਦਰਵਾਜ਼ਾ ਲੱਗ ਗਿਆ, ਆਵਾਜ਼ਾਂ ਮਾਰੇ ਉੱਥੇ ਕੌਣ ਆਵੇ। ਘੰਟਾ ਲੰਘ, 2 ਘੰਟੇ ਲੰਘ, 4 ਘੰਟੇ ਲੰਘ, 5 ਘੰਟੇ ਲੰਘ, ਪਿਆਸ ਲੱਗਣੀ ਸ਼ੁਰੂ ਹੋ ਗਈ। 6 ਘੰਟੇ ਗੁਜ਼ਰ ਗਏ, ਕਰਦਿਆਂ ਦਿਹਾੜੀ ਗੁਜ਼ਰ ਰਹੀ। ਪਿਆਸ ਦੇ ਨਾਲ ਉਹਦਾ ਮੰਦਾ ਹਾਲ ਹੋ ਗਿਆ। 2 ਦਿਨ ਗੁਜ਼ਰ ਗਏ, 3 ਦਿਨ ਗੁਜ਼ਰ ਗਏ, ਜਾਂ 4 ਦਿਨ ਗੁਜ਼ਰ ਗਏ। ਪਿਆਸ ਦੇ ਨਾਲ ਇੰਨਾ ਨਡਾਲ ਹੋ ਗਿਆ ਕਿ ਤੁਸੀਂ ਛੱਡ ਗੱਲ ਦਵੋ, ਬਿਲਕੁਲ ਮਰਨ ਵਾਲਾ ਹੋ ਗਿਆ। ਤੇ ਸੋਨੇ ਨੂੰ ਫੜ ਕੇ ਪਤਾ ਕੀ ਕਹਿ ਰਿਹਾ ਕਿ ਤੂੰ ਇੰਨਾ ਕੀਮਤੀਆਂ, ਤੇਰੀ ਇੰਨੀ ਕੀਮਤ ਆ, ਮੈਨੂੰ ਇੱਕ ਗਲਾਸ ਪਾਣੀ ਦਾ ਦੇ ਸਕਦਾ? ਜਵਾਹਰ ਰਾਤ ਦੇ ਜਿਹੜੇ ਉਹ ਰੁੱਗ ਭਰ ਕਹਿ ਰਿਹਾ ਤੇਰੀ ਇੰਨੀ ਕੀਮਤ ਆ, ਤੂੰ ਇੰਨਾ ਕੀਮਤੀ ਆ, ਮੈਨੂੰ ਇੱਕ ਗਲਾਸ ਪਾਣੀ ਦਾ ਦੇ ਸਕਦਾ? ਥੱਬੇ ਜਿਹੜੇ ਪੈਸਿਆਂ ਦੇ ਬੰਡਲ, ਉਹਨਾਂ ਨੂੰ ਫੜ ਕੇ ਕਹਿ ਰਿਹਾ ਤੂੰ ਇੰਨਾ ਕੀਮਤੀ ਆ, ਦੁਨੀਆ ਤੇਰੇ ਪਿੱਛੇ ਮਰਦੀ, ਕਤਲੋ ਗਾਰਤ ਕਰਦੀ ਆ, ਕੀ ਇੱਕ ਗਲਾਸ ਮੈਨੂੰ ਪਾਣੀ ਦਾ ਦੇ ਸਕਦਾ? ਲੇਕਿਨ ਕਿੱਥੋਂ ਲੱਭੇ ਇੱਕ ਗਲਾਸ ਵੀ ਪਾਣੀ ਦਾ? ਆਖਰਕਾਰ ਉਹ ਬੰਦੇ ਦੀ ਮੌਤ ਹੋਣ ਵਾਲੀ ਹੋ ਗਈ। ਉਸ ਬੰਦੇ ਨੇ, ਉਸ ਬਾਦਸ਼ਾਹ ਨੇ ਆਪਣੇ ਕੱਟ ਲਾਇਆ, ਕੱਟ ਲਾ ਕੇ ਖੂਨ ਕੱਢਿਆ, ਖੂਨ ਕੱਢ ਕੇ ਖੂਨ ਦੇ ਨਾਲ ਲਿਖ ਕੇ ਗਿਆ ਕਿ ਮੇਰੀ ਇੰਨੀ ਦੌਲਤ ਮੈਨੂੰ ਇੱਕ ਗਲਾਸ ਪਾਣੀ ਦਾ ਨਾ ਦੇ ਸਕੀ। ਮੇਰਾ ਇੰਨਾ ਖਜ਼ਾਨਾ ਮੈਂ ਬਣਾਇਆ, ਜਮਾ ਪੂੰਜੀ ਇੰਨੀ ਮੇਰੀ, ਮੈਨੂੰ ਇੱਕ ਘੁੱਟ ਪਾਣੀ ਦਾ ਨਾ ਦੇ ਸਕਿਆ। ਤੇ ਅੱਜ ਮੈਂ ਮਰ ਗਿਆ। ਔਰ ਬਹੁਤ ਵੱਡਾ ਬੋਲ ਲਿਖ ਕੇ ਗਿਆ ਕਿ ਮੇਰੀ ਇੰਨੀ ਦੌਲਤ ਮੈਨੂੰ ਇੱਕ ਗਲਾਸ ਪਾਣੀ ਦਾ ਨਹੀਂ ਦੇ ਸਕਦੀ। ਇਹ ਹੀ ਅੱਜ ਕੱਲ ਸਾਡੇ ਅਮੀਰ ਬੰਦਿਆਂ ਦਾ, ਜਿਹੜੇ ਰਾਈਸ ਨੇ, ਸਾਡੇ ਬਾਦਸ਼ਾਹ ਮੁਲਕ ਦੇ ਨੇ, ਉਹਨਾਂ ਸਾਰਿਆਂ ਦਾ ਇਹ ਹਿਸਾਬ ਆ। ਜਮਾ ਕਰੀ ਜਾਂਦੇ। ਖਾਣੀ ਤੇ 2 ਵਕਤ ਦੀ ਰੋਟੀ ਹੈ ਨਾ ਯਾਰ। ਗਰੀਬਾਂ ਦਾ ਮਾਲ ਹੜੱਪ ਕਰੀ ਜਾਂਦੇ ਆ। ਜਿੱਥੇ ਕਿਸੇ ਦਾ ਹੱਥ ਪੈਂਦਾ, ਕੋਈ ਨਹੀਂ ਵੇਂਦਾ ਹਰਾਮ, ਕੋਈ ਨਹੀਂ ਵੇਂਦਾ ਹਲਾਲ, ਹਰ ਬੰਦਾ ਆਪਣਾ ਦਾ ਲਾਉਂਦਾ। ਆਖਰ ਮਰ ਜਾਣਾ, ਉਹੀ 2 ਗਜ਼ ਕਫਨ, ਉਹੀ ਕਬਰ ਮਿਲਣੀ ਆ। ਤੇ ਅੱਲਾਹ ਪਾਕ ਦਾ ਬੜਾ ਸ਼ੁਕਰ ਆ, ਯਕੀਨ ਕਰੋ ਕਿ ਅੱਲਾਹ ਪਾਕ ਦਾ ਇੱਕ ਨਿਜ਼ਾਮ ਆ, ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਗਰੀਬ ਆ, ਉਹੀ 2 ਗਜ਼ ਕਫਨ ਤੇ ਉਹੀ ਕਬਰ ਮਿਲਦੀ ਆ। ਔਰ ਯਕੀਨ ਕਰੋ ਇੱਥੇ ਰਹਿ ਜਾਣੀ ਆ ਸਭ ਕੁਝ। ਸੁਧਰ ਜਾਓ, ਗਰੀਬਾਂ ਦਾ ਮਾਲ ਖਾਣਾ ਛੱਡ ਦੋ। ਪਤਾ ਨਹੀਂ ਕਿਹੜੇ ਵੇਲੇ ਪਾਣੀ ਦਾ ਬੁਲਬੁਲਾ ਮੁੱਕ ਜਾਣਾ, ਅੱਖਾਂ ਖੁੱਲਣੀਆਂ ਤੇ ਕਬਰ ਦੇ ਅੰਦਰ ਹੋਣਾ। ਉਮੀਦ ਕਰਦਾ ਵੀਡੀਓ ਪਸੰਦ ਆਈ ਹੋਵੇਗੀ। ਪਸੰਦ ਆਈ ਹੋਵੇ ਤੇ ਸ਼ੇਅਰ ਜ਼ਰੂਰ ਕਰਿਓ।